ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਰਸ ਦਾ ਖਾਤਾ ਖੋਲਿਆ, ਸਾਨੂੰ ਸਾਰੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਇੱਕ ਵਾਰੀ ਸਿਰ ਝੁਕਾਓ, ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਇਹ ਕਲਯੁਗ ਦੀਆਂ ਤੱਤੀਆਂ ਹਵਾਵਾਂ ਤੋਂ ਬਚਾ ਕੇ ਤੁਸੀਂ ਸਾਨੂੰ ਆਪਣੀ ਗੋਦ ਦਾ ਨਿੱਘ ਦਿੱਤਾ ਹੈ, ਆਪਣੀ ਗੋਦ ਦਾ ਆਨੰਦ ਦਿੱਤਾ ਹੈ। ਪਰਿਵਾਰਕ ਮੈਂਬਰ ਜੋ ਇਸ ਵੇਲੇ ਪਿਤਾ ਜੀ ਦੀ ਮਿਹਰ ਦੇ ਨਾਲ ਜੁੜ ਚੁੱਕੇ ਨੇ, ਮੈਂ ਸਭ ਨੂੰ ਸਨਿਮਰ ਬੇਨਤੀ ਕਰਦਾ, ਸਾਡਾ ਜਿਹੜਾ YouTube ਚੈਨਲ ਉਹਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦਾ। ਇਹ ਲਿੰਕ 25-25 30-30 ਮੈਂਬਰਾਂ ਨੂੰ ਅੱਗੇ ਸ਼ੇਅਰ ਕਰੋ, ਔਰ ਉਹਨਾਂ ਨੂੰ ਵੀ ਕਹੋ ਅਗਾਂਹ 25-25 30-30 ਮੈਂਬਰਾਂ ਨੂੰ ਇਹ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਅੱਗੇ ਦੇ ਅੱਗੇ ਇਹ ਲਿੰਕ ਪਹੁੰਚੇ ਔਰ ਵੱਧ ਤੋਂ ਵੱਧ ਸੰਗਤਾਂ ਇਸ ਸਮਾਗਮ ਦਾ ਲਾਭ ਪ੍ਰਾਪਤ ਕਰ ਸਕਣ। ਜਿਨ੍ਹਾਂ ਨੇ ਅਜੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਉਹਨੂੰ ਸਬਸਕ੍ਰਾਈਬ ਵੀ ਕਰੋ। ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੀ ਸਾਨੂੰ ਫੋਲੋ ਕਰੋ, ਸਾਡਾ ਨਾਮ ਭਰ ਕੇ। ਮੈਂ ਤਾਂ ਕਰਕੇ 30-40 ਸੈਕਿੰਡ ਤੁਹਾਡੇ ਲਈ ਨਾ ਕਿ ਇਹ ਬੜੀ ਜ਼ਰੂਰੀ ਅਨਾਉਂਸਮੈਂਟ ਹੈ, ਜੁੜਨ ਤੇ ਜੋੜਨ ਦੇ ਨਾਲ ਰਿਲੇਟਡ ਹੈ ਅਨਾਉਂਸਮੈਂਟ। ਜਦੋਂ ਤੁਸੀਂ ਫੇਸਬੁੱਕ ਤੇ ਸਾਨੂੰ ਫੋਲੋ ਕਰੋਗੇ, ਇੰਸਟਾਗ੍ਰਾਮ ਤੇ ਫੋਲੋ ਕਰੋਗੇ, ਮੈਂ ਰੋਜ਼ ਨਵੇਂ ਮੈਸੇਜ ਪਾਉਣਾ, ਜਾਂ ਕੋਈ ਤੁਹਾਨੂੰ ਸਪੈਸ਼ਲ ਅਨਾਉਂਸਮੈਂਟ ਕਰਨੀ ਹੋਵੇ, ਮੈਂ ਇਹਨਾਂ ਦੇ ਉੱਤੇ ਕਰਦਾ, ਇਹ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ। ਇਸ ਕਰਕੇ ਮੇਰੀ ਬੇਨਤੀ ਹੈ, ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਤੁਹਾਡੇ ਤੱਕ ਪਹਿਲੇ ਪਹੁੰਚ ਜਾਇਆ ਕਰੇਗੀ। ਫੇਸਬੁੱਕ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਇੰਸਟਾਗ੍ਰਾਮ ਤੇ ਵੀ ਸਾਡਾ ਨਾਮ ਭਰ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਸੇ ਨੇ ਇਹ ਮੈਨੂੰ ਮੈਸੇਜ ਭੇਜਿਆ ਔਰ ਮੈਨੂੰ ਇਹ ਮੈਸੇਜ ਨੇ ਬੜੀ ਹਿੰਮਤ ਦਿੱਤੀ, ਔਰ ਜਦੋਂ ਇਹ ਮੈਂ ਗੱਲ ਤੁਹਾਡੇ ਤੱਕ ਪਹੁੰਚਾਵਾਂਗਾ, ਮੈਨੂੰ ਇਉਂ ਲੱਗਦਾ ਜਦੋਂ ਤੁਸੀਂ ਇਹ ਪਿਆਰ ਨਾਲ ਗੱਲ ਸੁਣੋਗੇ ਤੁਹਾਡੀ ਵੀ ਹਿੰਮਤ ਵਧੇਗੀ। ਇੱਕ ਬੰਦਾ ਤਕਰੀਬਨ 7-8 ਨੌਕਰੀਆਂ ਤੋਂ ਉਹ ਰਿਜੈਕਟ ਹੋ ਚੁੱਕਿਆ, ਜਿੱਧਰ ਵੀ ਜਾਂਦਾ ਨੌਕਰੀ ਵਾਸਤੇ ਉਹਨੂੰ ਨੌਕਰੀ ਮਿਲਦੀ ਨਹੀਂ, ਹਰ ਜਗ੍ਹਾ ਤੋਂ ਜਵਾਬ ਮਿਲ ਜਾਂਦਾ ਹੈ, ਤੇ ਇਸ ਕਾਰਨ ਕਰਕੇ ਆਪਣੇ ਅੰਦਰ ਉਦਾਸੀ ਰੱਖੀ ਹੋਈ ਹੈ, ਆਪਣੇ ਅੰਦਰ ਇਹ ਸੋਚਦਾ ਹੈ ਕਿ ਮੈਂ ਹੁਣ ਬਰਬਾਦ ਹੋ ਗਿਆ, ਮੇਰਾ ਕੁਝ ਬਣ ਨਹੀਂ ਸਕਦਾ, ਦਿਮਾਗ ਵਿੱਚ ਟੈਨਸ਼ਨਾਂ ਚੱਲਦੀਆਂ ਨੇ ਕਿ ਮੇਰਾ ਕੀ ਬਣੇਗਾ। ਘਰ ਬੈਠਾ ਹੈ, ਟੇਬਲ ਕੁਰਸੀ ਲਾ ਕੇ ਕੌਫੀ ਦਾ ਕੱਪ ਪੀ ਰਿਹਾ, ਟੇਬਲ ਦੇ ਉੱਤੇ ਬ੍ਰੈਡ ਰੱਖੀ ਹੈ, ਕੌਫੀ ਪੀ ਰਿਹਾ ਨਾਲ ਤੇ ਅਚਾਨਕ ਕੀ ਵੇਖਦਾ, ਇੱਕ ਛੋਟਾ ਜਿਹਾ ਚੂਹਾ ਆਇਆ ਟੇਬਲ ਦੇ ਉੱਤੇ ਤੇ ਬ੍ਰੈਡ ਨੂੰ ਖਾਣ ਲੱਗ ਪਿਆ। ਹੁਣ ਇਹ ਚੂਹੇ ਵੱਲ ਵੇਖਦਾ ਤੇ ਚੂਹੇ ਦੀ ਬਦਮਾਸ਼ੀ, ਚੂਹੇ ਦੀਆਂ ਛਾਲਾਂ ਵੇਖ ਕੇ ਨਾ ਇਹਦੇ ਚਿਹਰੇ ਦੇ ਉੱਤੇ ਮੁਸਕਰਾਹਟ ਆਉਣੀ ਸ਼ੁਰੂ ਹੋਈ, ਜਿਹੜੀ ਉਦਾਸੀ ਸੀ ਨਾ ਉਹ ਦੂਰ ਹੋਣ ਲੱਗ ਪਈ। ਤੇ ਇੱਕਦਮ ਇਹ ਚੂਹੇ ਵੱਲ ਵੇਖਦਿਆਂ ਨਾ ਇਹਦੇ ਅੰਦਰ ਇੱਕ ਗੱਲ ਕਲਿੱਕ ਕੀਤੀ, ਕਹਿੰਦਾ ਕਿਉਂ ਨਾ ਹੋਵੇ ਇਸੇ ਚੂਹੇ ਦੇ ਕਿਰਦਾਰ ਦਾ ਕਾਰਟੂਨ ਬਣਾ ਕੇ ਬੱਚਿਆਂ ਨੂੰ ਦਿਖਾਇਆ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿਉਂ ਨਾ ਹੋਵੇ ਇਸੇ ਚੂਹੇ ਦੇ ਕਿਰਦਾਰ ਦਾ ਇੱਕ ਕਾਰਟੂਨ ਬਣਾ ਕੇ ਬੱਚਿਆਂ ਨੂੰ ਦਿਖਾਇਆ ਜਾਵੇ ਤੇ ਅਮੀਰ ਬਣਿਆ ਜਾਵੇ। ਤੇ ਇਸੇ ਸੋਚ ਦੇ ਵਿੱਚੋਂ ਪਿਆਰਿਓ ਮਿੱਕੀ ਮਾਊਸ ਦਾ ਜਨਮ ਹੋਇਆ ਹੈ। ਇਸੇ ਸੋਚ ਦੇ ਵਿੱਚੋਂ ਬੱਚੇ ਕਿੰਨੇ ਖੁਸ਼ ਹੋ ਕੇ ਮਿੱਕੀ ਮਾਊਸ ਦਾ ਕਾਰਟੂਨ ਵੇਖਦੇ ਨੇ, ਅਸੀਂ ਵੀ ਛੋਟੇ ਹੁੰਦਿਆਂ ਵੇਖਦੇ ਰਹੇ ਹਾਂ। ਇਸੇ ਸੋਚ ਦੇ ਵਿੱਚੋਂ ਜਨਮ ਹੋਇਆ ਮਿੱਕੀ ਮਾਊਸ ਦਾ, ਤੇ ਸਾਰੀ ਦੁਨੀਆ ਦੇ ਵਿੱਚ ਪਸੰਦ ਕੀਤੇ ਜਾਣ ਵਾਲਾ ਇਹ ਸਭ ਤੋਂ ਵਧੀਆ ਕਿਰਦਾਰ ਹੈ, ਜਿਹੜਾ ਲੋਕ ਬੱਚੇ ਜਿਹਨੂੰ ਪਸੰਦ ਕਰਦੇ ਨੇ ਨਾ, ਇਹ ਮਿੱਕੀ ਮਾਊਸ ਦੇ ਕਿਰਦਾਰ ਨੂੰ, ਇਹ ਚੂਹੇ ਵਾਲੇ ਕਾਰਟੂਨ ਨੂੰ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲਾ ਇਹ ਕਿਰਦਾਰ ਹੈ। ਤੇ ਇਹ ਵਿਅਕਤੀ ਜਿਹਨੂੰ 7-8 ਥਾਵਾਂ ਤੋਂ ਧੱਕੇ ਪਏ ਨੇ, ਜਿਹੜਾ ਆਪਣੇ ਮਨ 'ਚ ਸੋਚਦਾ ਕਿ ਮੇਰਾ ਕੁਝ ਬਣ ਨਹੀਂ ਸਕਦਾ, ਇਹ ਕੋਈ ਹੋਰ ਨਹੀਂ ਵਾਲਟ ਡਿਜ਼ਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਜਿਹੜਾ ਡਿਜ਼ਨੀ ਕੰਪਨੀ ਦਾ ਮਾਲਕ, ਤੇ ਅੱਜ ਇਹ ਕੰਪਨੀ ਦੁਨੀਆ ਦੀ ਸਭ ਤੋਂ ਅਮੀਰ ਕੰਪਨੀ ਹੈ ਤੇ ਸਾਲ ਵਿੱਚ ਕਈ ਕਰੋੜਾਂ ਅਰਬਾਂ ਰੁਪਏ ਕਮਾਉਂਦੀ ਹੈ।
ਮੇਰੇ ਕਹਿਣ ਦਾ ਇਸ਼ਾਰਾ ਸਮਝਿਓ। ਜਿਹੜੀ ਮੈਂ ਗੱਲ ਕਰ ਰਿਹਾ, ਜਿੰਨੇ ਨੌਜਵਾਨ ਬੱਚੇ ਬੱਚੀਆਂ ਇਸ ਸਮਾਗਮ ਵੇਖਦੇ ਹੋ, ਵੱਡੇ ਬਜ਼ੁਰਗ ਵੇਖਦੇ ਹੋ, ਜਿੰਨੇ ਪਰਿਵਾਰਕ ਮੈਂਬਰ ਤੁਸੀਂ ਜੁੜਦੇ ਹੋ ਨਾ, ਮੇਰੀ ਬੇਨਤੀ ਏ ਜੀਵਨ ਦੇ ਵਿੱਚ ਕਦੀ ਵੀ ਉਦਾਸ ਨਾ ਹੋਣਾ। ਤੇ ਜੇ ਮੰਨ ਲਓ ਕਿਸੇ ਕਾਰਨ ਕਰਕੇ ਉਦਾਸੀ ਆ ਹੀ ਗਈ ਹੈ ਨਾ, ਤੇ ਕੋਸ਼ਿਸ਼ ਕਰਨੀ ਨਾ ਛੱਡਿਓ, ਕਿਉਂਕਿ ਜਦੋਂ ਅਸੀਂ ਕੋਸ਼ਿਸ਼ ਕਰਦੇ ਆ ਨਾ, ਕੋਸ਼ਿਸ਼ ਨਹੀਂ ਛੱਡਦੇ, ਤੇ ਫਿਰ ਪਰਮੇਸ਼ਰ ਜੀ ਸਾਡੀ ਉਮੀਦ ਤੋਂ ਵੱਧ ਸਾਨੂੰ ਦੇ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਅਸੀਂ ਕੋਸ਼ਿਸ਼ ਕਰੀ ਜਾਂਦੇ ਆ ਨਾ, ਤੇ ਪਰਮੇਸ਼ਰ ਜੀ ਸਾਨੂੰ ਉਸ ਜਗ੍ਹਾ ਤੇ ਪਹੁੰਚਾ ਦਿੰਦੇ ਨੇ ਜਿੱਥੇ ਕਦੀ ਅਸੀਂ ਸੁਪਨੇ 'ਚ ਵੀ ਸੋਚਿਆ ਨਹੀਂ ਹੁੰਦਾ। ਕੋਈ ਨਾ ਕੋਈ ਜਰੀਆ ਬਣਾ ਦਿੰਦੇ ਨੇ, ਕੋਈ ਨਾ ਕੋਈ ਰਸਤਾ ਬਣਾ ਦਿੰਦੇ ਨੇ, ਤੇ ਸਾਡੀ ਔਖੀ ਤੋਂ ਔਖੀ ਪ੍ਰੀਖਿਆ ਵੀ ਲੈਂਦੇ ਨੇ। ਤੇ ਪਿਆਰਿਓ, ਔਖੀ ਤੋਂ ਔਖੀ ਪ੍ਰੀਖਿਆ ਦੇ ਬਾਅਦ ਇਹੋ ਜੀ ਬਖਸ਼ਿਸ਼ ਸਾਡੇ ਉੱਤੇ ਕਰ ਦਿੰਦੇ ਜਿਹੜੀ ਅਸੀਂ ਕਦੀ ਸੋਚ ਵਿੱਚ ਵੀ ਨਹੀਂ ਰੱਖੀ ਹੁੰਦੀ। ਇਸ ਕਰਕੇ ਮੇਰੀ ਬੇਨਤੀ ਹੈ, ਹਿੰਮਤ ਰੱਖੋ, ਹਿੰਮਤ ਨਾ ਹਾਰੋ। ਜੇ ਤੁਹਾਡੀ ਹੁਣ ਪ੍ਰੀਖਿਆ ਚੱਲ ਰਹੀ ਹੈ ਨਾ, ਤੇ ਅੰਤ ਇਸ ਪ੍ਰੀਖਿਆ ਦਾ ਰਿਜ਼ਲਟ ਤੁਹਾਡੇ ਹੱਕ ਵਿੱਚ ਆਏਗਾ ਤੇ ਬੜਾ ਬਿਹਤਰੀਨ ਆਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਦੀ ਵੀ ਹਿੰਮਤ ਨਾ ਹਾਰੋ, ਕੋਸ਼ਿਸ਼ਾਂ ਜਾਰੀ ਰੱਖੋ ਮਹਾਰਾਜ ਜੀ ਦੀ ਮਿਹਰ ਨਾਲ। ਤੇ ਕੋਸ਼ਿਸ਼ ਕਰਦਿਆਂ ਅੰਮ੍ਰਿਤ ਵੇਲਾ ਨਾ ਭੁੱਲਿਓ, ਬਾਣੀ ਦਾ ਪਹਿਰਾ ਨਾ ਭੁੱਲਿਓ, ਨਿਤਨੇਮ ਨਾ ਭੁੱਲਿਓ, ਇਹ ਸੰਗਤ ਵਿੱਚ ਬਹਿਣਾ ਨਾ ਭੁੱਲਿਓ। ਬਖਸ਼ਿਸ਼ਾਂ ਮੇਰਾ ਗੁਰੂ ਰਾਮਦਾਸ ਕਰੇਗਾ ਹੀ ਕਰੇਗਾ। ਹੈ ਜੀ, ਅੱਜ ਦੀ ਇਹ ਪਹਿਲੀ ਗੱਲ ਹੈ ਪਰਿਵਾਰਕ ਮੀਟਿੰਗ ਦੀ। ਕਦੀ ਵੀ ਹਿੰਮਤ ਨਾ ਹਾਰੀਏ, ਕਦੀ ਉਦਾਸ ਨਾ ਹੋਈਏ। ਮੰਨ ਲਓ ਜੇ ਉਦਾਸੀ ਆ ਵੀ ਗਈ ਹੈ ਨਾ, ਉਦਾਸੀ ਵਿੱਚ ਵੀ ਕੋਸ਼ਿਸ਼ਾਂ ਜਾਰੀ ਰੱਖੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਅੱਜ ਦੀ ਇਹ ਮੀਟਿੰਗ ਦੀ ਦੂਸਰੀ ਗੱਲ ਹੈ, ਇਹ ਵੀ ਧਿਆਨ ਨਾਲ ਸੁਣਿਓ, ਧਿਆਨ ਨਾਲ। ਇੱਕ ਬੰਦਾ ਸੰਨਿਆਸੀ ਦੇ ਕੋਲ ਜਾ ਕੇ ਕਹਿੰਦਾ, ਬਾਬਾ ਮੈਂ ਬੜਾ ਹੀ ਗਰੀਬ ਹਾਂ, ਮੈਨੂੰ ਕੁਝ ਦੇ। ਤੇ ਸੰਨਿਆਸੀ ਕਹਿੰਦਾ, ਮੇਰੇ ਕੋਲ ਤੇ ਕੁਝ ਵੀ ਨਹੀਂ, ਮੈਂ ਤੈਨੂੰ ਕੀ ਦੇ ਸਕਦਾ। ਤੇ ਉਸ ਵੇਲੇ ਉਸ ਬੰਦੇ ਨੇ ਬੜਾ ਜ਼ੋਰ ਪਾਇਆ, ਨਹੀਂ ਸੰਨਿਆਸੀ ਜੀ, ਮੈਨੂੰ ਤੁਹਾਡੇ ਕੋਲੋਂ ਹੀ ਕੁਝ ਚਾਹੀਦਾ, ਮੈਨੂੰ ਕੁਝ ਦਿਓ। ਜਦੋਂ ਬਹੁਤ ਖਹਿੜਾ ਕੀਤਾ ਨਾ, ਤੇ ਉਦੋਂ ਉਸ ਸੰਨਿਆਸੀ ਨੇ ਕਿਹਾ, ਜਾ ਉਹ ਨਦੀ ਦੇ ਕਿਨਾਰੇ ਇੱਕ ਪਾਰਸ ਦਾ ਟੁਕੜਾ ਪਿਆ, ਉਹ ਪਾਰਸ ਦਾ ਟੁਕੜਾ ਲੈ ਜਾ, ਮੈਂ ਸੁੱਟ ਦਿੱਤਾ ਸੀ ਪਰ ਤੂੰ ਲੈ ਜਾ। ਇਸ ਪਾਰਸ ਦੇ ਟੁਕੜੇ ਵਿੱਚ ਇੰਨੀ ਤਾਕਤ ਹੈ ਕਿ ਜਿਸ ਵੀ ਲੋਹੇ ਦੀ ਚੀਜ਼ ਨੂੰ ਲਾਏਗਾ ਉਹ ਸੋਨਾ ਬਣ ਜਾਏਗੀ। ਉਹ ਬੰਦਾ ਬੜਾ ਖੁਸ਼ ਦੌੜਿਆ ਗਿਆ ਨਦੀ ਦੇ ਕੋਲ। ਜਦੋਂ ਨਦੀ ਦੇ ਕੋਲ ਗਿਆ ਨਾ, ਪਾਰਸ ਦਾ ਟੁਕੜਾ ਉਠਾ ਲਿਆ, ਤੇ ਜਦੋਂ ਉਠਾਇਆ ਤੇ ਉਸ ਸੰਨਿਆਸੀ ਦੇ ਕੋਲ ਆਇਆ। ਤੇ ਪਿਆਰਿਓ, ਆ ਕੇ ਪਤਾ ਕੀ ਕਹਿੰਦਾ, ਉਹ ਸੰਨਿਆਸੀ ਨੂੰ ਨਮਸਕਾਰ ਕਰਕੇ ਕਹਿੰਦਾ, ਮੇਰੇ ਮਨ ਵਿੱਚ ਇੱਕ ਵਿਚਾਰ ਆਇਆ, ਇਹ ਟੁਕੜਾ ਚੁੱਕਦਿਆਂ ਬਈ ਕੀ ਵਿਚਾਰ ਆਇਆ? ਕਹਿੰਦਾ, ਇਹ ਜਿਹੜਾ ਪਾਰਸ ਦਾ ਟੁਕੜਾ ਹੈ ਨਾ, ਇਹ ਮੈਨੂੰ ਨਹੀਂ ਚਾਹੀਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਪਾਰਸ ਦਾ ਟੁਕੜਾ ਮੈਨੂੰ ਨਹੀਂ ਚਾਹੀਦਾ। ਸੰਨਿਆਸੀ ਕਹਿੰਦਾ, ਕਿਉਂ ਨਹੀਂ ਚਾਹੀਦਾ? ਤੈਨੂੰ ਫਿਰ ਕੀ ਚਾਹੀਦਾ? ਤੇ ਉਹ ਵਿਅਕਤੀ ਪਤਾ ਕੀ ਕਹਿੰਦਾ, ਇਸ ਪਾਰਸ ਦਾ ਟੁਕੜਾ ਨਹੀਂ ਮੈਨੂੰ ਚਾਹੀਦਾ, ਇਹ ਪਾਰਸ ਦਾ ਟੁਕੜਾ ਨਹੀਂ ਮੈਨੂੰ ਚਾਹੀਦਾ, ਮੈਂ ਇਹਨੂੰ ਠੁਕਰਾ ਰਿਹਾ, ਇਹ ਮੈਨੂੰ ਨਹੀਂ ਚਾਹੀਦਾ। ਬਈ ਤੈਨੂੰ ਕੀ ਚਾਹੀਦਾ? ਤੇ ਉਸ ਵੇਲੇ ਉਹ ਬੰਦਾ ਪਤਾ ਕੀ ਕਹਿੰਦਾ, ਮੈਨੂੰ ਉਹ ਚੀਜ਼ ਦਿਓ, ਮੈਨੂੰ ਉਹ ਚੀਜ਼ ਦਿਓ ਜਿਹੜੀ ਪਾਰਸ ਤੋਂ ਵੀ ਵੱਧ ਕੀਮਤੀ ਤੁਹਾਡੇ ਕੋਲ ਏ, ਜਿਸ ਚੀਜ਼ ਨੂੰ ਲੈ ਕੇ ਤੁਸੀਂ ਪਾਰਸ ਦੇ ਟੁਕੜੇ ਨੂੰ ਵੀ ਲੱਤ ਮਾਰ ਦਿੱਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਇਹ ਪਾਰਸ ਦਾ ਟੁਕੜਾ ਨਹੀਂ ਚਾਹੀਦਾ, ਮੈਨੂੰ ਉਹ ਚੀਜ਼ ਚਾਹੀਦੀ ਏ ਜਿਸ ਚੀਜ਼ ਦੇ ਕਰਕੇ ਤੁਹਾਨੂੰ ਇੰਨੀ ਸੰਤੁਸ਼ਟੀ ਮਿਲ ਗਈ ਕਿ ਤੁਸੀਂ ਪਾਰਸ ਦਾ ਟੁਕੜਾ ਵੀ ਠੁਕਰਾ ਦਿੱਤਾ। ਇਸੇ ਲਈ ਮੈਂ ਰੋਜ਼ ਵਾਰ-ਵਾਰ ਇੱਕੋ ਚੀਜ਼ ਕਹਿਣਾ, ਅੰਮ੍ਰਿਤ ਵੇਲੇ ਨਾਲ ਜੁੜੋ, ਬਾਣੀ ਨਾਲ ਜੁੜੋ, ਨਿਤਨੇਮ ਨਾਲ ਜੁੜੋ, ਸੰਗਤ ਨਾਲ ਜੁੜੋ। ਕਿਉਂਕਿ ਜਦੋਂ ਬੰਦਾ ਕੋਸ਼ਿਸ਼ ਵੀ ਕਰਦਾ ਹੈ,
ਕੋਸ਼ਿਸ਼ ਕਰਨ ਦੇ ਨਾਲ ਹਿੰਮਤ ਰੱਖ ਕੇ ਕੋਸ਼ਿਸ਼ ਕਰਦਾ ਹੈ ਤੇ ਨਾਲ ਅੰਮ੍ਰਿਤ ਵੇਲਾ ਵੀ ਸੰਭਾਲਦਾ ਹੈ, ਬਾਣੀ ਦਾ ਪਹਿਰਾ ਵੀ, ਨਿਤਨੇਮ ਦਾ ਪਹਿਰਾ ਵੀ ਵਧਾਉਂਦਾ ਹੈ। ਫਿਰ ਇਹੋ ਜੀ ਅੰਦਰ ਤਾਕਤ ਆ ਜਾਂਦੀ ਹੈ ਪਿਆਰਿਓ, ਇਹੋ ਜੀ ਬਖਸ਼ਿਸ਼ ਵਰਤ ਜਾਂਦੀ ਹੈ, ਇਹੋ ਜੀ ਰਹਿਮਤ ਵਰਤ ਜਾਂਦੀ ਕਿ ਸਤਿਗੁਰੂ ਬੰਦੇ ਦੀਆਂ ਝੋਲੀਆਂ ਤੇ ਭਰਦੇ ਹੀ ਏ, ਉਹਨੂੰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਦੋ ਜੀ। ਗੱਲਾਂ ਹੋ ਗਈਆਂ। ਪਹਿਲੀ ਗੱਲ, ਉਦਾਸੀ ਜੇ ਆ ਹੀ ਗਈ ਕਿਸੇ ਚੀਜ਼ ਕਰਕੇ, ਹਿੰਮਤ ਰੱਖ ਕੇ ਤਾਂ ਵੀ ਕੋਸ਼ਿਸ਼ ਕਰੀ ਜਾਣੀ ਹੈ, ਕੋਸ਼ਿਸ਼ ਕਰੀ ਜਾਣੀ। ਤੇ ਦੂਜੀ ਗੱਲ ਪਿਆਰਿਓ, ਕੋਸ਼ਿਸ਼ ਦੇ ਨਾਲ ਨਾਮ ਸਿਮਰਨ, ਬੰਦਗੀ ਦਾ ਅਭਿਆਸ, ਸਿਮਰਨ ਦਾ ਅਭਿਆਸ, ਵੱਧ ਤੋਂ ਵੱਧ ਬਾਣੀ ਦਾ ਨਿਤਨੇਮ ਵੀ ਕਰਨਾ ਹੈ, ਤਾਂ ਜੋ ਅੰਦਰ ਫਿਰ ਇੱਕ ਅਨੋਖਾ ਜਿਹਾ ਸਕੂਨ, ਇੱਕ ਅਨੋਖੀ ਜੀ ਸ਼ਾਂਤੀ, ਇੱਕ ਅਨੋਖਾ ਜਿਹਾ ਸਰੂਰ ਰਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਫਿਰ ਜੀ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਕੰਮ ਆਏਗੀ ਜੀ, ਇਹ ਮੇਰੀ ਬੇਨਤੀ ਹੈ, ਧਿਆਨ ਨਾਲ ਸੁਣਿਓ। ਇੱਕ ਬੰਦਾ ਸਵੇਰੇ ਉੱਠਿਆ, ਬੜੇ ਸੋਹਣੇ ਉਹਨੇ ਕੱਪੜੇ ਪਾਏ, ਕੱਪੜੇ ਪਾ ਕੇ ਇਲਾਕੇ ਦੇ ਵਿੱਚ ਇੱਕ ਸੰਗਤ ਕਰਨ ਵਾਲੀ ਜਗ੍ਹਾ ਬਣੀ ਸੀ, ਉਸ ਜਗ੍ਹਾ ਵੱਲ ਉਹਨੇ ਚਾਲੇ ਪਾ ਦਿੱਤੇ। ਮਨ ਵਿੱਚ ਇਹੋ ਹੀ ਹੈ ਕਿ ਸੰਗਤ 'ਚ ਮੈਂ ਜਲਦੀ ਤੋਂ ਜਲਦੀ ਪਹੁੰਚਾਂ ਤਾਂ ਜੋ ਮੈਂ ਵੱਧ ਤੋਂ ਵੱਧ ਆਨੰਦ ਪ੍ਰਾਪਤ ਕਰ ਸਕਾਂ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਤੁਹਾਡੇ ਪਿਆਰ ਨੂੰ ਵੇਖਦਾ। ਕੋਈ ਰਹਿਣ ਸਬਾਈ ਦਾ ਅਸੀਂ ਸਮਾਗਮ ਰੱਖਦੇ ਹਾਂ, ਕੋਈ ਚੁਪਹਿਰਿਆਂ ਦਾ ਸਮਾਗਮ ਰੱਖਦੇ ਹਾਂ, 20 ਤਰੀਕ ਨੂੰ ਜਿਹੜਾ ਕੌਲਸਰ ਸਾਹਿਬ ਮਹੀਨਾਵਾਰੀ ਸਮਾਗਮ ਹੁੰਦਾ, ਤੁਸੀਂ ਸਮੇਂ ਤੋਂ ਪਹਿਲਾਂ ਹੀ ਪਹੁੰਚ ਜਾਂਦੇ, ਕਿੰਨੇ ਘੰਟੇ ਪਹਿਲੇ ਪਹੁੰਚ ਜਾਂਦੇ ਹੋ ਕਿ ਵੱਧ ਤੋਂ ਵੱਧ ਅਸੀਂ ਆਨੰਦ ਲਈਏ। ਇੱਕ ਵੀ ਬਚਨ ਸਾਡਾ ਮਿਸ ਨਾ ਹੋ ਜਾਏ, ਇੱਕ ਵੀ ਸੈਕਿੰਡ ਸਾਡਾ ਜਿਹੜਾ ਸੰਗਤ ਕਰਨ ਵਾਲਾ ਐਵੇਂ ਅਜਾਇਆ ਨਾ ਚਲਿਆ ਜਾਵੇ। ਤੇ ਇਹਦਾ ਲਾਭ ਪਤਾ ਕੀ ਹੋਣਾ, ਆ ਸੁਣਿਓ ਧਿਆਨ ਨਾਲ। ਇੱਕ ਬੰਦਾ ਸਵੇਰੇ ਉੱਠਿਆ, ਇਸ਼ਨਾਨ ਪਾਣੀ ਕਰਕੇ ਸੋਹਣੇ ਕੱਪੜੇ ਪਾਏ ਤੇ ਸਤ ਸੰਗ ਕਰਨ ਦੀ ਜਗ੍ਹਾ ਬਣੀ ਸੀ ਇਲਾਕੇ ਵਿੱਚ। ਬਸ ਉਸ ਇਲਾਕੇ ਵਿੱਚ ਜਿਹੜੀ ਜਗ੍ਹਾ ਬਣੀ, ਉਸ ਜਗ੍ਹਾ ਵੱਲ ਇਹਨੇ ਤੇਜ਼ ਕਦਮਾਂ ਨਾਲ ਤੁਰਨਾ ਸ਼ੁਰੂ ਕੀਤਾ ਕਿ ਮੈਂ ਵੱਧ ਤੋਂ ਵੱਧ ਸੰਗਤ ਦਾ ਲਾਭ ਪ੍ਰਾਪਤ ਕਰਾਂ। ਤੇ ਚਲਦਿਆਂ ਨਾ ਇੱਕ ਜਗ੍ਹਾ ਤੇ ਰਸਤੇ ਦੇ ਵਿੱਚ ਠੋਕਰ ਖਾ ਕੇ ਗਿਰ ਗਿਆ ਤੇ ਕੱਪੜੇ ਜਿਹੜੇ ਸੀ ਨਾ ਚਿੱਕੜ ਦੇ ਨਾਲ ਭਰ ਗਏ। ਇੱਕ ਸਮਝਾਉਣ ਲਈ ਦ੍ਰਿਸ਼ਟਾਂਤ ਤੇ ਜਦੋਂ ਹੁਣ ਕੱਪੜੇ ਚਿੱਕੜ ਦੇ ਨਾਲ ਭਰੇ, ਫਟਾਫਟ ਘਰ ਗਿਆ ਕਿ ਮੈਂ ਕੱਪੜੇ ਚੇਂਜ ਕਰਾਂ। ਘਰ ਗਿਆ, ਫਟਾਫਟ ਇਸ਼ਨਾਨ ਕੀਤਾ, ਨਵੇਂ ਕੱਪੜੇ ਪਾਏ ਤੇ ਫਿਰ ਸੰਗਤ ਦੇ ਵੱਲ ਇਹਨੇ ਤੁਰਨਾ ਸ਼ੁਰੂ ਕਰਤਾ। ਤੇ ਜਦੋਂ ਪਿਆਰਿਓ ਉਸੇ ਜਗ੍ਹਾ ਤੇ ਪਹੁੰਚਿਆ ਨਾ ਜਿੱਥੇ ਪਹਿਲੇ ਡਿੱਗਿਆ ਸੀ, ਖਿਆਲ ਮਨ ਵਿੱਚੋਂ ਭੁੱਲ ਗਿਆ। ਫਿਰ ਉਸੇ ਜਗ੍ਹਾ ਤੇ ਠੋਕਰ ਖਾਧੀ ਤੇ ਡਿੱਗਿਆ, ਕੱਪੜੇ ਫਿਰ ਲਿਬੜ ਗਏ। ਜਦੋਂ ਹੁਣ ਕੱਪੜੇ ਖਰਾਬ ਹੋਏ ਨਾ ਚਿੱਕੜ ਦੇ ਨਾਲ, ਤੇ ਉਸ ਵੇਲੇ ਫਿਰ ਗਿਆ ਘਰ, ਕੱਪੜੇ ਚੇਂਜ ਕੀਤੇ, ਸਾਫ਼ ਕੱਪੜੇ ਪਾਏ ਤੇ ਫਿਰ ਸੰਗਤ ਦੇ ਵੱਲ ਰਵਾਨਾ ਹੋਇਆ। ਤੇ ਹੁਣ ਜਦੋਂ ਉਹ ਤੀਜੀ ਵਾਰੀ ਉਸੇ ਜਗ੍ਹਾ ਤੇ ਪਹੁੰਚਿਆ ਨਾ, ਤੇ ਇੱਕ ਬੰਦਾ ਖਲੋਤਾ ਹੈ ਰਾਹ ਦੇ ਵਿੱਚ। ਇਹ ਸਵੇਰ ਦਾ ਸਮਾਂ, ਸੂਰਜ ਅਜੇ ਚੜ ਰਿਹਾ, ਹਨੇਰਾ ਅਜੇ ਥੋੜਾ ਤੇ ਰਾਹ ਦੇ ਵਿੱਚ ਉਸੇ ਜਗ੍ਹਾ ਦੇ ਉੱਤੇ ਬੰਦਾ ਮਿਲਿਆ ਤੇ ਉਸ ਬੰਦੇ ਦੇ ਹੱਥ ਦੇ ਵਿੱਚ ਦੀਵਾ ਸੀ, ਚਿਰਾਗ ਸੀ। ਤੇ ਉਹ ਚਿਰਾਗ ਆਪਣੇ ਹੱਥ ਵਿੱਚ ਉਸ ਬੰਦੇ ਨੇ ਫੜਿਆ ਤੇ ਇਹ ਜਿਹੜਾ ਸੰਗਤ ਕਰਨ ਵੱਲ ਜਾ ਰਿਹਾ ਹੈ ਨਾ, ਉਹਨੂੰ ਕਹਿੰਦਾ ਬਈ ਆ ਚਿਰਾਗ ਦੀ ਰੌਸ਼ਨੀ ਹੈ, ਮੈਂ ਚਿਰਾਗ ਆਪਣੇ ਹੱਥ 'ਚ ਫੜਿਆ, ਮੈਂ ਅੱਗੇ ਚੱਲਦਾ, ਤੂੰ ਮੇਰੇ ਮਗਰ ਆਈ ਜਾ। ਹੁਣ ਜਦੋਂ ਪਿਆਰਿਓ ਇਹ ਸਤ ਸੰਗਤ ਜਿੱਥੇ ਹੁੰਦੀ, ਉਸ ਅਸਥਾਨ ਦੇ ਦਰਵਾਜ਼ੇ ਦੇ ਬਾਹਰ ਪਹੁੰਚਿਆ ਨਾ, ਤੇ ਜਿਹੜਾ ਚਿਰਾਗ ਵਾਲਾ ਬੰਦਾ ਸੀ ਨਾ, ਉਹ ਕਹਿੰਦਾ ਹੁਣ ਮੈਨੂੰ ਤੁਸੀਂ ਆਗਿਆ ਦਿਓ, ਮੈਂ ਚੱਲਦਾ। ਤੇ ਇਹ ਜਿਹੜਾ ਬੰਦਾ ਕਹਿੰਦਾ ਤੁਸੀਂ ਵੀ ਅੰਦਰ ਆਓ, ਬਹਿ ਕੇ ਕੀਰਤਨ ਸੁਣੋ, ਸਤ ਸੰਗ ਸੁਣੋ। ਪਰ ਉਹ ਪਿਆਰਿਓ ਬਾਹਰ ਖੜਾ ਰਿਹਾ, ਅੰਦਰ ਦਾਖਲ ਨਹੀਂ ਹੋਇਆ। 2-3 ਵਾਰ ਇਹਨੇ ਜ਼ੋਰ ਪਾਇਆ ਅੰਦਰ ਆਉਣ ਲਈ, ਤੇ ਪਿਆਰਿਓ ਉਹ ਅੰਦਰ ਨਹੀਂ ਆਇਆ। ਕਹਿੰਦਾ ਤੁਸੀਂ ਅੰਦਰ ਕਿਉਂ ਨਹੀਂ ਆਉਣਾ? ਤੇ ਜਦੋਂ ਬਹੁਤ ਜ਼ੋਰ ਪਾ ਕੇ ਪੁੱਛਦਾ ਹੈ ਨਾ, ਤੇ ਉਹ ਦੂਜਾ ਸ਼ਖਸ ਪਤਾ ਕੀ ਕਹਿੰਦਾ ਹੈ? ਕਹਿੰਦਾ ਮੈਂ ਇਸ ਕਰਕੇ ਅੰਦਰ ਨਹੀਂ ਆਉਣਾ ਕਿਉਂਕਿ ਮੈਂ
ਕਾਲ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਮੈਂ ਜੀ। ਕਾਲ ਹਾਂ ਕਾਲ। ਤੇ ਇਹ ਸੁਣ ਕੇ ਜਿਹੜਾ ਬੰਦਾ ਸੰਗਤ ਵੱਲ ਜਾ ਰਿਹਾ ਨਾ, ਉਹ ਬੜਾ ਹੈਰਾਨ ਹੋਇਆ, ਬੜਾ ਹੈਰਾਨਗੀ ਦਾ ਠਿਕਾਣਾ ਨਹੀਂ ਰਿਹਾ। ਕਹਿੰਦਾ ਤੂੰ ਕਾਲ ਹੈ, ਇੱਥੇ ਕੀ ਕਰਦਾ ਹੈ? ਕਹਿੰਦਾ ਮੈਂ ਕਾਲ ਹਾਂ। ਤੇ ਉਹਨੇ ਅੱਗੋਂ ਫਿਰ ਗੱਲ ਤੋਰੀ, ਕਹਿੰਦਾ ਮੈਂ ਉਹੋ ਹੀ ਕਾਲ ਹਾਂ ਜਿੰਨੇ ਪਹਿਲੇ ਤੈਨੂੰ ਜ਼ਮੀਨ ਤੇ ਡਿੱਗਿਆ। ਮੈਂ ਹੀ ਡਿੱਗਿਆ ਸੀ ਤੈਨੂੰ ਜ਼ਮੀਨ ਦੇ ਉੱਤੇ, ਪਰ ਜਦੋਂ ਜ਼ਮੀਨ ਤੇ ਡਿੱਗਣ ਤੋਂ ਬਾਅਦ ਵੀ ਤੂੰ ਹਿੰਮਤ ਨਹੀਂ ਹਾਰੀ। ਘਰ ਗਿਆ, ਘਰ ਜਾ ਕੇ ਇਸ਼ਨਾਨ ਕੀਤਾ, ਦੁਬਾਰਾ ਚੰਗੇ ਕੱਪੜੇ ਪਾਏ, ਸੰਗਤ ਦੇ ਵੱਲ ਫਿਰ ਤੂੰ ਤੁਰ ਪਿਆ ਨਾ। ਤੇ ਜਦੋਂ ਤੂੰ ਦੁਬਾਰਾ ਸੰਗਤ ਦੇ ਵੱਲ ਹਿੰਮਤ ਕਰਕੇ ਤੁਰਿਆ, ਤੇ ਫਿਰ ਪਰਮੇਸ਼ਰ ਨੇ ਤੇਰੇ ਸਾਰੇ ਹੀ ਪਾਪ ਉਸੇ ਵੇਲੇ ਬਖਸ਼ ਦਿੱਤੇ। ਆਖੋ ਵਾਹਿਗੁਰੂ ਜੀ। ਕਿ ਡਿੱਗਣ ਦੇ ਬਾਵਜੂਦ ਵੀ ਤੂੰ ਸੰਗਤ ਨਹੀਂ ਛੱਡੀ, ਸੰਗਤ ਵਿੱਚ ਜਾਣ ਦੀ ਉਤਸੁਕਤਾ ਤੇਰੀ ਘਟੀ ਨਹੀਂ। ਇਹ ਚੀਜ਼ ਤੇਰਾ ਉਦਮ ਵੇਖ ਕੇ ਪਰਮੇਸ਼ਰ ਨੇ ਸਾਰੇ ਤੇਰੇ ਪਾਪ ਉਸੇ ਵੇਲੇ ਬਖਸ਼ ਦਿੱਤੇ। ਤੇ ਕਹਿੰਦਾ ਜਦੋਂ ਤੂੰ ਦੁਬਾਰਾ ਸੰਗਤ ਵੱਲ ਆਉਣ ਲੱਗਿਆ, ਫਿਰ ਉਸੇ ਜਗ੍ਹਾ ਤੇ ਦੁਬਾਰਾ ਮੈਂ ਤੈਨੂੰ ਡਿੱਗਿਆ। ਤੇ ਕਹਿੰਦੇ ਜਦੋਂ ਤੂੰ ਫਿਰ ਹਿੰਮਤ ਨਹੀਂ ਨਾ ਛੱਡੀ, ਘਰ ਗਿਆ, ਫਿਰ ਕੱਪੜੇ ਪਾਏ, ਤੇ ਉਸ ਵੇਲੇ ਪਰਮੇਸ਼ਰ ਨੇ ਤੇਰਾ ਉਦਮ ਵੇਖ ਕੇ, ਸੰਗਤ ਵੱਲ ਜਾਣ ਦਾ ਇਹ ਤੇਰਾ ਚਾਅ ਵੇਖ ਕੇ ਤੇਰੇ ਸਾਰੇ ਪਰਿਵਾਰ ਦੇ ਪਾਪ ਬਖਸ਼ ਦਿੱਤੇ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਤੇ ਸਿੰਘ ਕਹਿੰਦੇ ਜੀ। ਜਦੋਂ ਪਰਮੇਸ਼ਰ ਨੇ ਤੇਰੇ ਪਰਿਵਾਰ ਦੇ ਵੀ ਪਾਪ ਬਖਸ਼ ਦਿੱਤੇ ਨਾ, ਤੇ ਤੀਜੀ ਵਾਰੀ ਮੈਂ ਡਰ ਗਿਆ ਕਿ ਹੁਣ ਜੇ ਕਿਤੇ ਮੈਂ ਇਹਨੂੰ ਡੇਗ ਦਿੱਤਾ, ਫਿਰ ਇਹਨੇ ਜਾ ਕੇ ਜੇ ਉਦਮ ਕਰ ਲਿਆ ਨਾ, ਫਿਰ ਜਾ ਕੇ ਕੱਪੜੇ ਪਾ ਕੇ ਸੰਗਤ ਵੱਲ ਆਉਣਾ ਸ਼ੁਰੂ ਕਰ ਦਿੱਤਾ। ਤੇ ਇਹ ਤੇ ਪਰਮੇਸ਼ਰ ਨੇ ਆਹ ਚੀਜ਼, ਇਹ ਉਦਮ ਵੇਖ ਕੇ ਸਾਰੇ ਪਿੰਡ ਦੇ ਲੋਕਾਂ ਦੇ ਪਾਪ ਮਾਫ ਕਰ ਦੇਣੇ ਨੇ। ਇਸ ਕਰਕੇ ਕਹਿੰਦਾ ਮੈਂ ਤੈਨੂੰ ਸੰਗਤ ਵਿੱਚ ਪਹੁੰਚਾਉਣ ਦੇ ਲਈ ਆਪ ਖੁਦ ਮਦਦਗਾਰ ਬਣ ਗਿਆ। ਹੁਣ ਪਿਆਰਿਓ, ਇਹ ਮੇਰੀ ਬੇਨਤੀ ਹੈ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਹੈ। ਉਹ ਸ਼ਖਸ 2 ਵਾਰੀ ਡਿੱਗਿਆ ਪਰ ਹਿੰਮਤ ਨਹੀਂ ਹਾਰੀ। ਤੀਜੀ ਵਾਰੀ ਫਿਰ ਘਰ ਪਹੁੰਚਿਆ ਤੇ ਫਿਰ ਸੰਗਤ ਕਰਨ ਵੱਲ ਰਵਾਨਾ ਹੋ ਗਿਆ। ਪਰ ਸਾਡੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਹ ਗੱਲ ਹੁੰਦੀ ਹੈ, ਚਲੋ ਸੰਗਤ ਕਰਨ ਦਾ ਸਮਾਂ ਹੈ, ਕੋਈ ਪ੍ਰਾਹੁਣਾ ਆ ਗਿਆ ਉਹਦੇ ਨਾਲ ਦੁੱਖ ਸੁੱਖ ਕਰ ਲੈਨੇ ਆ। ਜਿਹੜਾ ਇਹ ਸੰਗਤ ਕਰਨ ਵਾਲਾ ਸਮਾਂ, ਅੱਜ ਸੰਗਤ ਨਹੀਂ ਕਰਾਂਗੇ ਤੇ ਕੀ ਫਰਕ ਪੈ ਜਾਣਾ? ਉਹ ਭੋਲਿਆ, ਗੁਰੂ ਨੂੰ ਫਰਕ ਨਹੀਂ ਪੈਣਾ ਪਰ ਤੈਨੂੰ ਜ਼ਰੂਰ ਪੈਣਾ ਹੀ। ਪਤਾ ਨਹੀਂ ਜਦੋਂ ਤੇਰੇ ਘਰ ਪ੍ਰਾਹੁਣੇ ਆਏ ਨੇ, ਜਦੋਂ ਤੂੰ ਉਹਨਾਂ ਨੂੰ ਵੀ ਨਾਲ ਲੈ ਕੇ ਆਏਗਾ, ਉਹੋ ਹੀ ਸਮਾਂ ਹੋਵੇ ਜਿਸ ਵੇਲੇ ਗੁਰੂ ਨੇ ਤੇਰੇ ਪਰਿਵਾਰ ਦੇ ਤੇ ਤੇਰੇ ਸਦਕਾ ਪਤਾ ਨਹੀਂ ਸਾਰੇ ਇਲਾਕੇ ਦੇ ਪਾਪ ਨਾ ਧੋਣੇ ਹੋਣ। ਇਹ ਮੇਰੀ ਬੇਨਤੀ ਹੈ, ਉਦਮੀ ਬਣੋ। ਸਾਨੂੰ ਨਿੱਕਾ ਜਿਹਾ ਕੋਈ ਕੰਮ ਪੈ ਜੇ, ਅਸੀਂ ਕਹਿੰਨੇ ਚੱਲ ਛੱਡ ਯਾਰ, ਅੱਜ 3 ਤੋਂ 4 ਵਾਲਾ ਪ੍ਰੋਗਰਾਮ ਕਿਹੜਾ ਉਦਾਂ ਭੱਜਦਾ ਜਾਂਦਾ ਹੈ। ਅੱਜ ਨਹੀਂ ਵੇਖਾਂਗੇ, ਕੱਲ ਵੇਖ ਲਾਂਗੇ, ਕੀ ਫਰਕ ਪੈ ਜਾਣਾ? ਅੱਜ ਆ 3 ਤੋਂ 4 ਜਿਹੜਾ ਅਸੀਂ ਸੰਗਤ ਵਿੱਚ ਜੁੜਦੇ ਆ, ਅੱਜ ਨਹੀਂ ਜੁੜਾਂਗੇ ਕੀ ਹੋ ਜਾਣਾ? ਨਹੀਂ ਭਾਈ, ਇਹ ਮੇਰੀ ਬੇਨਤੀ ਏ, ਜਿਹੋ ਜੀ ਮਰਜ਼ੀ ਸਿਚੁਏਸ਼ਨ ਬਣ ਜੇ, ਜਿਹੋ ਜਿਹਾ ਮਰਜ਼ੀ ਮਾਹੌਲ ਬਣ ਜੇ, ਇਹ ਸੰਗਤ ਕਰਨੀ ਨਾ ਛੱਡਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਰ ਅਸੀਂ ਕਰਦੇ ਕੀ ਆ? ਸੰਗਤ ਕਰਨ ਦੇ ਸਮੇਂ ਨੂੰ ਪਹਿਲ ਨਹੀਂ ਦਿੰਦੇ, ਕਿਉਂਕਿ ਸੱਚੀ ਗੱਲ ਏ, ਸਾਡਾ ਜਿਹੜਾ ਅੰਦਰਲਾ ਪਿਆਰ ਏ, ਸਾਡਾ ਜਿਹੜਾ ਅੰਦਰਲਾ ਮੋਹ ਏ ਨਾ, ਉਹ ਪਿਆਰਿਓ ਆਪਣੇ ਗੁਰ ਪਰਮੇਸ਼ਰ ਤੋਂ ਜ਼ਿਆਦਾ ਦੁਨਿਆਵੀ ਲੋਕਾਂ ਦੇ ਨਾਲ ਪਿਆ ਹੋਇਆ, ਰਿਸ਼ਤੇਦਾਰਾਂ ਦੇ ਨਾਲ ਪਿਆ ਹੋਇਆ, ਦੁਨਿਆਵੀ ਚੀਜ਼ਾਂ ਦੇ ਨਾਲ ਪਿਆ ਹੋਇਆ। ਇਹ ਮੇਰੀ ਬੇਨਤੀ ਏ, ਜਰਾ ਉਹ ਸ਼ਖਸ ਦੀ ਗੱਲ ਆਪਣੇ ਦਿਮਾਗ ਵਿੱਚ ਵਸਾ ਲਓ ਕਿ 2 ਵਾਰੀ ਡਿੱਗਣ ਦੇ ਬਾਅਦ ਵੀ ਤੀਜੀ ਵਾਰ ਫੇਰ ਤੁਰ ਪਿਆ ਸੰਗਤ ਕਰਨ ਵੱਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਹ ਤੁਰਿਆ ਕਿਉਂ? ਕਿਉਂਕਿ ਉਹਦੇ ਅੰਦਰ ਸੰਗਤ ਦੇ ਪ੍ਰਤੀ, ਆਪਣੇ ਮਾਲਕ ਗੁਰੂ ਪਰਮੇਸ਼ਰ ਦੇ ਪ੍ਰਤੀ, ਆਪਣੇ ਨੇਮ ਦੇ ਪ੍ਰਤੀ, ਬੰਦਗੀ ਕਰਨ ਦੇ ਪ੍ਰਤੀ ਬਹੁਤ ਜ਼ਿਆਦਾ ਪਿਆਰ ਵਸਿਆ ਹੋਇਆ। ਇਹ ਮੇਰੀ ਬੇਨਤੀ ਏ, ਹੁਣ ਉਹਦੇ ਪਿਆਰ ਦੇ ਕਰਕੇ ਕਿ ਮੇਰਾ ਨੇਮ ਨਾ ਟੁੱਟੇ ਸੰਗਤ ਵਿੱਚ ਜਾਣ ਦਾ, ਫਿਰ ਕਾਲ ਉਹਨੂੰ ਆਪ ਆ ਗਿਆ ਉਹਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ। ਹਾਂਜੀ, ਭਾਵੇਂ 2 ਵਾਰੀ ਕਾਲ ਨਹੀਂ ਡਿੱਗਿਆ ਉਹਨੂੰ ਚਿੱਕੜ ਦੇ ਵਿੱਚ, ਰੁਕਾਵਟ ਪਾਈ, ਵਿਘਨ ਪਾਏ,
ਜੇ ਕਿਸੇ ਢੰਗ ਨਾਲ ਸੰਗਤ 'ਚ ਨਾ ਪਹੁੰਚ ਜਾਵੇ, ਪਰ ਜਦੋਂ ਉਹਨੇ ਹਿੰਮਤ ਨਹੀਂ ਨਾ ਛੱਡੀ, 2 ਵਾਰੀ ਉਦਮ ਕੀਤਾ। ਪਹਿਲੀ ਵਾਰੀ ਉਦਮ ਦਾ ਸਦਕਾ ਪਰਮੇਸ਼ਰ ਨੇ ਉਹਦੇ ਪਾਪ ਬਖਸ਼ ਦਿੱਤੇ, ਦੂਜੇ ਉਦਮ ਦਾ ਸਦਕਾ ਸਾਰੇ ਪਰਿਵਾਰ ਦੇ ਪਾਪ ਬਖਸ਼ ਦਿੱਤੇ, ਤੇ ਤੀਜੀ ਵਾਰੀ ਆਪ ਕਾਲ ਮਦਦ ਕਰਨ ਵਾਸਤੇ, ਆਪ ਹੈਲਪ ਕਰਨ ਵਾਸਤੇ ਪਹੁੰਚ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਇਹ ਮੇਰੀ ਬੇਨਤੀ ਏ, ਜਦੋਂ ਸੰਗਤ ਕਰਨ ਦਾ ਸਮਾਂ ਹੋਵੇ ਨਾ, ਮਨ ਜਿੰਨੀਆਂ ਮਰਜ਼ੀ ਚਲਾਕੀਆਂ ਕਰੇ, ਮਨ ਕਵੇ ਛੱਡ ਯਾਰ ਅੱਜ ਕੀਰਤਨ ਸੁਣ ਕੇ ਕੀ ਮਿਲਣਾ, ਇਹਦੀਆਂ ਚਲਾਕੀਆਂ ਦੇ ਵਿੱਚ ਨਾ ਆਇਆ ਕਰੋ। ਜਿੰਨੇ ਵੀ ਵਿਘਨ ਪਾਉਣ ਦੀ ਕੋਸ਼ਿਸ਼ ਕਰੇ, ਉਹ ਸਾਰੇ ਵਿਘਨਾਂ ਨੂੰ ਲੱਤ ਮਾਰ ਕੇ, ਉਹ ਵਿਘਨਾਂ ਦਾ ਮੁਕਾਬਲਾ ਕਰਕੇ, ਮਨ ਦਾ ਮੁਕਾਬਲਾ ਕਰਕੇ, ਹਿੰਮਤ ਰੱਖ ਕੇ, ਪਿਆਰਿਓ ਇਹ ਸੰਗਤ ਕਰਨ ਦੇ ਸਮੇਂ ਨੂੰ ਕਦੀ ਵੀ ਛੱਡਣਾ ਨਹੀਂ। ਭਜਨ ਬੰਦਗੀ ਕਰਨ ਦੇ ਸਮੇਂ ਨੂੰ, ਨਿਤਨੇਮ ਕਰਨ ਦੇ ਸਮੇਂ ਵਿੱਚ ਕਦੀ ਵੀ ਢਿੱਲ ਨਹੀਂ ਆਉਣ ਦੇਣੀ। ਇਹ ਮੇਰੀ ਬੇਨਤੀ, ਜਦੋਂ ਅਸੀਂ ਕਦੀ ਵੀ ਇਹ ਸੰਗਤ ਕਰਨ ਵਾਲੇ ਸਮੇਂ ਦੇ ਵਿੱਚ ਢਿੱਲ ਨਹੀਂ ਨਾ ਆਉਣ ਦੇਵਾਂਗੇ, ਫਿਰ ਸਾਡੇ ਜਿੰਨੇ ਵੀ ਕਾਰਜ ਨੇ ਉਹ ਸਾਰੇ ਕਾਰਜਾਂ ਨੂੰ ਸਫਲ ਕਰਨ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਕਿੰਨੀਆਂ ਸੰਗਤਾਂ ਮੈਨੂੰ ਮਿਲਦੀਆਂ ਨੇ ਮਹਾਰਾਜ ਜੀ ਦੀ ਮਿਹਰ ਨਾਲ। ਇੱਕ ਇੱਕ ਗੱਲ ਮੈਂ ਬੱਪੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ, ਇੱਕ ਇੱਕ ਗੱਲ ਸੱਚ ਬੋਲਦਾ, ਔਰ ਜਿਹੜੇ ਗੱਲਾਂ ਤੇ ਵਿਸ਼ਵਾਸ ਕਰ ਰਹੇ ਨੇ, ਬੜੀਆਂ ਬਖਸ਼ਿਸ਼ਾਂ, ਬੜੀਆਂ ਝੋਲੀਆਂ ਭਰ ਰਹੀਆਂ। ਕਈ ਮੈਨੂੰ ਮਿਲਦੇ ਨੇ ਜੀ, ਰਹਿਣ ਸਬਾਈ ਤੇ ਆਏ ਸਾਂ, ਸਾਡਾ ਆਹ ਕਾਰਜ ਰਾਸ ਹੋ ਗਿਆ, ਚੁਪਹਿਰਿਆਂ 'ਚ ਆਉਨੇ ਆ, ਬਾਬਾ ਦੀਪ ਸਿੰਘ ਨੇ ਆਹ ਕੁਝ ਸਾਨੂੰ ਦੇ ਦਿੱਤਾ। ਅਸੀਂ ਜਦੋਂ ਦੇ ਸੰਗਤ ਕਰਨ ਲੱਗੇ ਆ, ਸਾਡੇ ਅੰਦਰ ਇੱਕ ਅਨੋਖੀ ਜੀ ਵਿਲ ਪਾਵਰ ਸਤਿਗੁਰਾਂ ਨੇ ਦੇ ਦਿੱਤੀ, ਹਿੰਮਤ ਦੇ ਦਿੱਤੀ ਹੈ, ਉਦਮ ਦੇ ਦਿੱਤਾ। ਇਹ ਮੇਰੀ ਬੇਨਤੀ ਹੈ ਭਾਈ, ਇਹ ਸੰਗਤ ਕਰਨੀ ਨਹੀਂ ਕਦੀ ਛੱਡਣੀ। ਜਦੋਂ ਅਸੀਂ ਸੰਗਤ ਕਰਨ ਦਾ ਸਮਾਂ ਗੁਰੂ ਨੂੰ ਦੇਵਾਂਗੇ, ਫਿਰ ਇਸ ਸਮੇਂ ਦਾ ਸਦਕਾ ਗੁਰ ਪਰਮੇਸ਼ਰ ਸਾਈਂ ਹਰ ਵੇਲੇ ਸਾਡੇ ਅੰਗ ਸੰਗ ਹੋ ਕੇ ਵਰਤਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਦੀਪ ਸਿੰਘ ਫਿਰ ਆਖੋ ਧੰਨ ਬਾਬਾ, ਦੀਪ ਸਿੰਘ ਧੰਨ ਬਾਬਾ। ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਤਰੀਕ ਆ ਰਹੀ ਹੈ ਜੀ, ਕੌਲਸਰ ਸਾਹਿਬ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ 8 ਤੋਂ 10। ਜੋ ਮਹੀਨੇ ਵਿੱਚ ਗੁਰੂ ਜੀ ਦਿੰਦੇ ਨੇ, ਸ਼ੁਕਰਾਨਾ ਕਰਨ ਪਹੁੰਚਦੇ ਹਾਂ ਆਪਾਂ। ਗੁਰੂ ਹਰਗੋਬਿੰਦ ਸਾਹਿਬ ਮਾਤਾ ਕੌਲਾਂ ਜੀ ਦੀ ਅਸਥਾਨ ਤੇ ਪਹੁੰਚਿਓ, ਡਟ ਕੇ ਦਸਾਂ ਨੂੰ ਨਾਲ ਲੈ ਕੇ ਪਹੁੰਚਿਓ। ਬੜਾ ਵੱਡਾ ਇਤਿਹਾਸਕ ਸਥਾਨ ਹੈ, ਬੜਿਆਂ ਨੂੰ ਬਰਕਤਾਂ ਪਈਆਂ, ਤੁਹਾਨੂੰ ਵੀ ਪੈਣੀਆਂ। ਜਰੂਰ ਆਇਓ। 20 ਤਰੀਕ ਰਾਤੀ। 21 ਤਰੀਕ ਸਵੇਰੇ ਜੋ ਯੂਨਿਟ ਨੰਬਰ 3 ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਅੱਡਾ ਗੋਪਾਲਪੁਰਾ, ਬਟਾਲਾ ਰੋਡ ਅੱਡਾ ਗੋਪਾਲਪੁਰਾ, ਕਿਸੇ ਕੋ ਪਤਾ ਕਰ ਲੈਣਾ, ਬੋਰਡ ਲੱਗੇ ਹੋਣਗੇ ਉੱਥੇ। ਤੇ ਵੇਰਕੇ ਤੋਂ ਤਕਰੀਬਨ 3-4 ਕਿਲੋਮੀਟਰ ਦਾ ਪਿੰਡ ਹੈ ਅੱਡਾ ਗੋਪਾਲਪੁਰਾ। ਤੇ ਉੱਥੇ 21 ਤਰੀਕ ਨੂੰ ਸਵੇਰੇ ਜਿਹੜੀ ਨਵੀਂ ਜਗ੍ਹਾ ਤੁਸੀਂ ਦਿੱਤੀ ਹੈ, ਅਜੇ ਰਜਿਸਟਰੀ ਹੋਣੀ, ਅਸੀਂ ਉਹਨਾਂ ਨਾਲ ਗੱਲ ਕਰ ਲਈ ਸੀ, ਕਹਿੰਦੇ ਤੁਸੀਂ ਸੇਵਾਵਾਂ ਪ੍ਰਾਰੰਭ ਕਰ ਦਿਓ, ਰਜਿਸਟਰੀ ਅਜੇ ਫਰਵਰੀ ਮਾਰਚ 'ਚ ਹੋਣੀ ਹੈ ਮਹਾਰਾਜ ਜੀ ਦੀ ਮਿਹਰ ਨਾਲ। ਉਹ ਮੈਂ ਬਾਅਦ ਵਿੱਚ ਬੇਨਤੀ ਤੁਹਾਨੂੰ ਕਰਾਂਗਾ। ਤੇ 21 ਤਰੀਕ ਨੂੰ ਸਵੇਰੇ 12 ਤੋਂ 1 ਪ੍ਰੋਗਰਾਮ ਰੱਖਿਆ, ਜੋ ਉਸ ਜਗ੍ਹਾ ਦੇ ਉੱਤੇ ਜਪਜੀ ਸਾਹਿਬ ਜੀ ਦਾ, ਚੌਪਈ ਸਾਹਿਬ ਦਾ ਪਾਠ ਕਰਕੇ ਨੀਂਹ ਪੱਥਰ ਰੱਖਣਾ ਹੈ। ਉਹ ਜਗ੍ਹਾ ਦੀ ਉਸਾਰੀ ਦਾ, ਸਕੂਲ, ਹਸਪਤਾਲ, ਹੋਰ ਕਾਫੀ ਕਾਰਜ ਉੱਥੇ ਸ਼ੁਰੂ ਹੋਣੇ ਨੇ। ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪਰਿਵਾਰਕ ਮੈਂਬਰ ਪਹੁੰਚ ਸਕਦੇ ਹੋਵੋ, 11:30 ਦੇ ਕਰੀਬ ਅੱਡਾ ਗੋਪਾਲਪੁਰਾ ਮੇਨ ਸੜਕ ਦੇ ਉੱਤੇ ਨਵੀਂ ਜਗ੍ਹਾ ਵੇਖ ਵੀ ਲਿਆ ਜੇ ਤੇ ਚਰਨ ਵੀ ਪਾ ਜਾਣਾ। ਅਗਲੀ ਬੇਨਤੀ 22 ਤੇ 23 ਦਾ ਅੰਮ੍ਰਿਤ ਵੇਲਾ ਰਾਮ ਤੀਰਥ ਰੋਡ 4 ਤੋਂ 5। ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਲਈ, ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣਗੀਆਂ, 3 ਵਜੇ ਬੱਸ ਵੀ ਚੱਲੇਗੀ ਚਾਟੀਬਿੰਡ ਚੌਂਕ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੋਂ ਬਾਹਰ। 22 ਔਰ 23 ਦਾ ਜੋ ਅੰਮ੍ਰਿਤ ਵੇਲਾ ਹੈ, 23 ਦਾ ਦਾਸ ਦੀ ਬੇਟੀ ਹਰਸਿਫਤ ਕੌਰ ਦਾ ਜਨਮ ਦਿਨ ਵੀ ਹੈ। ਤੇ ਮੈਂ ਕਿਹਾ ਇਦਾਂ ਹੀ ਸੰਗਤ ਕਰਕੇ ਮਨਾਵਾਂਗੇ, ਕੀਰਤਨ ਕਰਾਂਗੇ ਸਾਰੇ ਬਹਿ ਕੇ। 22-23 ਨੂੰ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਵੀ ਦਰਸ਼ਨ ਦੇਣੇ। ਬਾਕੀ 26 ਤਰੀਕ 12 ਤੋਂ 2 ਦੀਵਾਨ ਹੁੰਦਾ ਰਾਮ ਤੀਰਥ ਰੋਡ ਤੇ। 27 ਦਾ ਆ ਗਿਆ ਚੁਪਹਿਰਾ 10 ਤੋਂ 4। ਸਾਰੀ ਸੰਗਤ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਚੁਪਹਿਰੇ ਵਿੱਚ ਆਉਣਾ ਹੀ ਆਉਣਾ।
ਆਉਣਾ ਹੀ ਆਉਣਾ 10 ਨੂੰ ਲੈ ਕੇ। ਮੈਂ ਹਜ਼ਾਰਾਂ ਤੁਹਾਨੂੰ ਇਹੋ ਜਿਹੇ ਮਿਲਾ ਸਕਦਾ ਜਿਨ੍ਹਾਂ ਦੇ ਪੁੱਠੇ ਕਰਮਾਂ ਨੂੰ ਖੰਡੇ ਵਾਲੇ ਨੇ ਸਿੱਧਿਆਂ ਕੀਤਾ ਚੁਪਹਿਰੇ ਦੇ ਦੌਰਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ 27 ਦਾ ਚੁਪਹਿਰਾ ਹੁੰਦਾ, ਸਭ ਨੂੰ ਪਤਾ ਹੈ। ਤੇ ਉਸ ਤੋਂ ਬਾਅਦ ਇੱਕ ਜਿਹੜੀ ਵਿਸ਼ੇਸ਼ ਬੇਨਤੀ ਮੈਂ ਕਰਦਾ ਆ ਰਿਹਾ, 2 ਅਕਤੂਬਰ ਦੁਪਹਿਰੀ 12 ਤੋਂ 2 ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ, ਜਿੱਥੇ 2 ਰਹਿਣ ਸਭਾਈਆਂ ਤੇ ਤੁਸੀਂ ਆਏ। ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ ਪੈਦਲ 7-8 ਮਿੰਟ ਦਾ ਰਾਹ ਹੈ। 12 ਤੋਂ 2 ਤਰੀਕ ਨੂੰ ਪ੍ਰੋਗਰਾਮ ਰੱਖਿਆ, ਐਤਵਾਰ ਹੈ ਕੁਦਰਤੀ, ਵੈਸੇ 2 ਅਕਤੂਬਰ ਨੂੰ ਛੁੱਟੀ ਵੀ ਹੁੰਦੀ ਹੈ। 2 ਅਕਤੂਬਰ ਨੂੰ ਵਿਸ਼ੇਸ਼ ਪ੍ਰੋਗਰਾਮ ਕੀ ਹੈ ਕਿ ਜਿੱਥੇ ਕੀਰਤਨ ਆਪਾਂ ਕਰਨਾ ਉੱਥੇ ਬੱਚਿਆਂ ਦੀ ਦਸਤਾਰਬੰਦੀ ਵਿਖਾਉਣੀ ਹੈ। ਛੋਟੇ ਬੱਚੇ ਜਿਨ੍ਹਾਂ ਨੂੰ ਅਜੇ ਤੱਕ ਤੁਸੀਂ ਦਸਤਾਰ ਨਹੀਂ ਸਜਾਈ ਲੈ ਕੇ ਆਇਓ, ਨਾਲ ਕੇਸਰੀ ਦਸਤਾਰਾਂ ਨਾਲ ਲੈ ਕੇ ਆਇਓ ਤੇ ਉੱਥੇ ਬੱਚਿਆਂ ਨੂੰ ਦਸਤਾਰ ਸਜਾਈ ਜਾਏਗੀ। ਜਿਹੜੇ ਬੱਚਿਆਂ ਨੇ ਦਸਤਾਰ ਸਜਾਉਣੀ ਹੈ ਉਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪੂਰੇ ਪਰਿਵਾਰ ਸਮੇਤ, ਰਿਸ਼ਤੇਦਾਰਾਂ ਸਮੇਤ ਪਹੁੰਚਿਓ। ਤੇ ਮੰਨ ਲਓ ਤੁਹਾਡੇ ਬੱਚਿਆਂ ਦੀ ਦਸਤਾਰਬੰਦੀ ਹੋ ਚੁੱਕੀ, ਵੱਡੇ ਨੇ ਬੱਚੇ, ਤੇ ਤੁਸੀਂ ਵੀ ਪਹੁੰਚਣਾ ਹੈ। ਕਿਸ ਵਾਸਤੇ? ਇਹ ਭਾਵਨਾ ਬਣਾਉਣੀ ਅੱਜ ਮੇਰੇ ਪੁੱਤ ਦੀ ਦਸਤਾਰਬੰਦੀ ਹੋ ਰਹੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਿਸੇ ਵੀ ਪ੍ਰੇਮੀ ਨੂੰ ਉਸ ਸਮਾਗਮ ਵਿੱਚ ਆਉਣ ਤੋਂ ਮਾਫੀ ਨਹੀਂ। 10 ਨੂੰ ਨਾਲ ਲੈ ਕੇ ਆਇਓ। 2 ਅਕਤੂਬਰ ਨੂੰ ਦੁਪਹਿਰੀ 12 ਤੋਂ 2 ਵਜੇ ਦਾ ਸਮਾਂ ਰਹੇਗਾ। ਬੀਬੀ ਕੌਲਾਂ ਜੀ ਭਲਾਈ ਕੇਂਦਰ 11, ਸਵਾ 11, 11:30 ਤੱਕ ਲਾਸਟ ਪਹੁੰਚ ਜਿਓ। 2:30-3 ਤੱਕ ਤੁਸੀਂ ਸਭ ਨੇ ਫ੍ਰੀ ਹੋ ਜਾਣਾ। ਤੇ ਇਹ ਮੇਰੀ ਬੇਨਤੀ, ਦਸਤਾਰਬੰਦੀ ਦਾ ਵਿਸ਼ੇਸ਼ ਸਮਾਗਮ ਰੱਖਿਆ ਗਿਆ 2 ਅਕਤੂਬਰ ਨੂੰ। ਸਾਰੀਆਂ ਸੰਗਤਾਂ ਨੇ ਹੁਮਾ ਕੇ, ਪਰਿਵਾਰਕ ਮੈਂਬਰਾਂ ਨੇ ਇਹ ਮੇਰਾ ਪਰਸਨਲ ਸੱਦਾ ਸਮਝਦੇ ਹੋਏ ਪਹੁੰਚਣਾ ਹੀ ਪਹੁੰਚਣਾ। ਜਿੰਨੇ ਟੀਵੀ ਦੇ ਅੱਗੇ ਬੈਠੇ, ਮੈਂ ਤੁਹਾਨੂੰ ਕਹਿ ਰਿਹਾ ਜ਼ਰੂਰ ਸਭ ਨੇ ਆਉਣਾ ਹੈ। ਇਹ ਬੇਨਤੀ ਪ੍ਰਵਾਨ ਕਰਿਓ। ਅਗਲੀ ਬੇਨਤੀ ਕਰਕੇ ਆਪਾਂ ਫਿਰ ਸ਼ਬਦ ਪੜ੍ਹਦੇ ਹਾਂ। 27 ਜਨਵਰੀ, ਇਹ ਤਾਂ ਕਰਕੇ ਅਨਾਉਂਸਮੈਂਟਾਂ ਮੈਨੂੰ ਕਰਨੀਆਂ ਪੈਂਦੀਆਂ, ਸੇਵਾ ਸਿਮਰਨ ਦੇ ਨਾਲ ਰਿਲੇਟਡ ਨੇ। 27 ਜਨਵਰੀ ਇਹ ਮਹੀਨਾ ਹੈ ਸਤੰਬਰ ਦਾ। ਅਕਤੂਬਰ, ਨਵੰਬਰ, ਦਸੰਬਰ, ਜਨਵਰੀ 4 ਮਹੀਨੇ ਪਏ ਨੇ। 27 ਜਨਵਰੀ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਹੈ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ। ਤੇ ਸਾਰੀਆਂ ਸੰਗਤਾਂ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਚ ਗਿਫਟ ਲੈ ਕੇ ਆਉਣਾ ਹੈ। ਗਿਫਟ ਲਿਆਉਣਾ ਬਾਣੀ ਦਾ। ਅੱਜ ਤੋਂ ਹੀ ਆਪੋ ਆਪਣੇ ਘਰਾਂ ਦੇ ਵਿੱਚ ਕਾਪੀਆਂ ਲਾ ਲਓ। ਕਾਪੀ ਦੇ ਉੱਤੇ ਮੈਂਬਰਾਂ ਦੇ ਨਾਮ ਲਿਖ ਲਓ। ਰੋਜ਼ਾਨਾ ਇੱਕ ਮੈਂਬਰ 10 ਪਾਠ ਜਪਜੀ ਸਾਹਿਬ ਕਰੇ, ਭਾਵੇਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜੇ ਮੰਨ ਲਓ ਘਰ ਦੇ 5 ਜੀ ਨੇ, 5 ਸਹਿਜ ਪਾਠ ਹਰ ਮਹੀਨੇ ਹੋਣੇ ਚਾਹੀਦੇ ਨੇ ਮਹਾਰਾਜ ਜੀ ਦੀ ਮਿਹਰ ਨਾਲ। ਜੇ ਮੰਨ ਲਓ ਸਹਿਜ ਪਾਠ ਨਹੀਂ ਕਰ ਸਕਦੇ, 5 ਜੀ ਨੇ, ਰੋਜ਼ਾਨਾ ਇੱਕ ਮੈਂਬਰ 10-10 ਪਾਠ ਜਪਜੀ ਸਾਹਿਬ ਕਰੇ, 50 ਪਾਠ ਹੋ ਗਏ ਜਪਜੀ ਸਾਹਿਬ ਦੇ ਰੋਜ਼ ਦੇ। ਜੇ 5 ਜੀ ਨੇ ਘਰ ਦੇ, ਜੇ ਜਪਜੀ ਸਾਹਿਬ ਨਹੀਂ ਪੜ ਸਕਦੇ, 2 ਸੁਖਮਨੀ ਸਾਹਿਬ ਦੇ ਪਾਠ ਇੱਕ ਸ਼ਰੀਰ ਕਰੇ, ਘਰ ਦਾ ਇੱਕ ਮੈਂਬਰ ਕਰੇ। ਤੇ ਜਿਹੜਾ ਸਹਿਜ ਪਾਠ ਵੀ ਨਾ ਕਰ ਸਕੇ, ਸੁਖਮਨੀ ਸਾਹਿਬ ਵੀ ਨਾ ਕਰ ਸਕੇ, ਜਪਜੀ ਸਾਹਿਬ ਵੀ ਨਾ ਕਰ ਸਕੇ, ਤੇ ਉਹ ਪਿਆਰਿਓ ਫਿਰ 6 ਮਾਲਾ 108 ਮਣਕਿਆਂ ਵਾਲੀਆਂ, ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਪਹਿਲੀ ਪੌੜੀ ਦੀਆਂ, ਤੇ ਜਾਂ ਫਿਰ 80 ਮਾਲਾ ਵਾਹਿਗੁਰੂ ਵਾਹਿਗੁਰੂ ਦੀਆਂ ਇੱਕ ਮੈਂਬਰ ਕਰੇ। ਇਹ ਸਾਰੇ ਪਿੰਡਾਂ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ, ਸ਼ਹਿਰਾਂ ਵਿੱਚ, ਨਗਰਾਂ ਦੇ ਵਿੱਚ, ਗਲੀ ਵਿੱਚ ਹੌਕਾ ਦੇ ਦਿਓ, ਵੱਧ ਤੋਂ ਵੱਧ ਸਾਰੇ ਬਾਣੀ ਪੜੋ। ਇਹ 26 ਤਰੀਕ ਤੱਕ ਤੁਸੀਂ ਸਾਨੂੰ ਗਿਣਤੀ ਦੇ ਦੇਣੀ ਇਹ ਜੋ ਪਾਠਾਂ ਦੀ। ਤੇ 27 ਨੂੰ ਫਿਰ ਆਪਾਂ 27 ਜਨਵਰੀ ਨੂੰ ਅਰਦਾਸ ਕਰਾਂਗੇ ਪਾਠਾਂ ਦੀ। ਬਾਬਾ ਦੀਪ ਸਿੰਘ ਜੀ ਨੂੰ ਬਾਣੀ ਦੀ ਸਿਮਰਨ ਦੀ ਭੇਟਾ ਦੇਣੀ ਹੈ, ਗਿਫਟ ਦੇਣਾ। ਤੇ ਮੈਂ ਸੱਚ ਕਹਿ ਰਿਹਾ, ਜਦੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਵੱਡੀ ਗਿਣਤੀ 'ਚ ਅਸੀਂ ਪਾਠਾਂ ਦੀ, ਬਾਣੀ ਦੀ, ਸਿਮਰਨ ਦੀ ਭੇਟਾ ਦੇਾਂਗੇ, ਤੇ ਫਿਰ ਵੱਡੀ ਗਿਣਤੀ ਦੇ ਵਿੱਚ ਕੀ ਬਾਬਾ ਦੀਪ ਸਿੰਘ ਸਾਨੂੰ ਲੋਕ ਪਰਲੋਕ ਦੇ ਸੁੱਖ ਦੇਣਗੇ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਇਹ ਮੇਰੀ ਬੇਨਤੀ, ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਵੱਧ ਤੋਂ ਵੱਧ ਇੱਕ ਦੂਜੇ ਨੂੰ ਫੋਨ ਹੁਣ ਤੋਂ ਹੀ ਕਰਨੇ ਸ਼ੁਰੂ ਕਰ ਦਿਓ ਬਈ 27 ਜਨਵਰੀ ਤੱਕ ਵੱਧ ਤੋਂ ਵੱਧ ਸਾਰੇ ਪਰਿਵਾਰਾਂ ਨੇ ਪਾਠਾਂ ਦੀ ਭੇਟਾ ਦੇਣੀ ਬਾਬਾ ਦੀਪ ਸਿੰਘ ਜੀ ਨੂੰ। ਇਹ ਬੇਨਤੀ ਪ੍ਰਵਾਨ। ਆਓ ਸ਼ਬਦ ਪੜ੍ਹੀਏ। ਭਗਤ ਕਬੀਰ ਜੀ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ 1106 ਅੰਗ ਦੇ ਉੱਤੇ ਦਰਜ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਆਓ ਬੜੇ ਪਿਆਰ 'ਚ ਸਾਰੀ ਸੰਗਤ ਕਿਰਪਾ ਕਰਿਓ। ਸਾਧ ਸੰਗਤ, ਸਾਧ ਸੰਗਤ, ਸਾਧ ਸੰਗਤ,
साध संगत साध संगत साध संगत बोलो साध संगत साध संगत तर जाएगा 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 सद संगत सद संगत साध संगत साध संगत साध संगत साध संगत साध संगत साध संगत तर जाएगा 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 धन गुरु रामदास जी धन गुरु रामदास जी प्यार न लखन जी धन बाबा देव सिंह जी राम सिमर पछताएगा मन राम सिमर पछताएगा मन राम सिमर पछताएगा मन राम सिमर पछताएगा मन राम सिमर पछताएगा राम सिमर पछताएगा पापी जियरा लोभ करत है 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 आज काल उठ जाएगा आज काल उठ जाएगा सद संगत सद संगत साध संगत साध संगत करो कृपा सद संगत सद संगत साध संगत साध संगत तर जाएगा 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 गुरु रामदास जी
तर जाएगा, तर जाएगा, तर जाएगा, तर जाएगा, तर जाएगा, तर जाएगा, तर जाएगा। धन गुरु रामदास जी, गुरु रामदास जी, प्यार नाल आखो धन बाबा। दीप सिंह एक जी। जकारा ला के ना अपने कैम होने का सबूत दे दिओ। लाओ जकारा प्यार नाल। सो निहाल, सत श्री अकाल। खंडे वालिया जो जम आए किस कह पटके, जो जब आए किस गह पट के, जो जम आए किस कह पटके, जो जब आए किस गह पट के, ता दिन किच ना बसाहेगा, दिन बिच ना बसाएगा। सिमरन भजन दया नहीं कीनी, 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 ता मुख चोटा खाएगा, मुख चोटा खाएगा। साध संगत, 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 तर जाएगा, 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 तर जाएगा। सामने बैठे होवो मैं पुछ लेना होना कैम हो। हुण जकारा ये लाओगे जवाब तुसी भी देना। सब ने कैम होने का सबूत दो। लाओ जकारा। बोले सो निहाल, सत श्री अकाल। तन खंडे वाले धर्म राय जब लेखा मांगे, 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 क्या मुख लेके जाएगा,
सुनो रे संतो, कहत कबीर सुनो रे संतो, कहत कबीर सुनो रे संतो, कहत कबीर सुनो रे संतो, साध संगत तार जाहेगा, साध संगत तार जाहेगा, साध संगत साध संगत, साध संगत साध संगत, साध संगत साध संगत, साध संगत साध संगत, तर जाहेगा तर जाहेगा, तर जाहेगा तर जाहेगा, तर जाहेगा तर जाहेगा, तर जाहेगा तर जाहेगा, तर जाएगा तर जाएगा, तर जाएगा तर जाएगा, तर जाएगा तर जाएगा, तर जाएगा तर जाएगा, साध संगत साध संगत, साध संगत साध संगत, काहे रे मन चित्त में उतम, जा हर हर जियो परया, सैल पत्थर में जनते उपाए, ताकर चिकया के कर तरया, मेरे माधो जी मेरे माधो जी, सत संगत मिले सो तरया 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 तरया, कबीर चंदन का बिरवा पला, बेटे उठाक पलास, कोई भी चंदन खोए रखे, बसे जो चंदन पास, तरया 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 तरया, बड़ पागी हर संगत पावे, पागहीन प्रम चोटा खावे, बिन पागा सत संग ना लपे, बिन संगत मैल परी जय जियो, तरया 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 तरया, बड़ पागी साध संग परापत, तिन पेटक दौर मत खाई, तिन की तूर नानक दास पाछे, जिन हर नाम हृदय परोई, तरया 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 तरया, मेरे माधो जी 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 मेरे
पद पाया, सुके कास्ट हरिया जनन पिता, लोक सुत बनता कोई न किसकी तरया, सिर सिर रिजक संभाहे ठाकुर, काहे मन पाओ करया, उडे उड आवे सै कोसा, तिस पाछे बचरे छरया, तिन कवन खलावे कवन चुकावे, मन में सिमरन करया, सब निधान दस अष्ट सिद्धान, ठाकुर कर तल तरया, जन नानक बल बल सद बल जाइए, तेरा अंत न पारा बरया, साध संगत साध संगत साध संगत साध संगत जी, साध संगत साध संगत साध संगत साध संगत तर जाहेगा तर जाहेगा तर जाएगा तर जाएगा तर जाहेगा तर जाहेगा तर जाएगा धर्म राय जब लेखा मांगे, 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 क्या मुख लेके जाएगा, क्या मुख लेके जाएगा, कहत कबीर सुनो रे संता, कहत कबीर सुनो रे संतो, साध संगत तार जाएगा, साध संगत तर जाएगा, तर जाएगा तर जाएगा तर जाएगा तर जाएगा, तर जाएगा तर जाएगा तर जाएगा तर जाएगा, सद संगत सद संगत साध संगत साध संगत वाहिगुरु 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 सारे वाहिगुरु 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 सब दी आवाज आवे जी, वाहिगुरु 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 सारे वाहिगुरु 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 वाहिगुरु
जुड़ जाओ। ਸਾਡੇ ਸਾਰਿਆਂ ਦੀ ਕੀਤੀ ਹੋਈ ਇਹ ਸੰਗਤ, ਸਾਡੇ ਸਾਰਿਆਂ ਦਾ ਇਹ ਸੰਗਤ ਵਿੱਚ ਬਿਤਾਇਆ ਹੋਇਆ ਸਮਾਂ ਆਪਣੇ ਚਰਨਾਂ ਵਿੱਚ ਲੇਖੇ 'ਚ ਲਾਉਣ, ਕਿਰਪਾ ਦਾ ਖਾਤਾ ਖੋਲ੍ਹਣ। ਕੀਰਤਨ ਦੀ ਸਮਾਪਤੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ, ਤੁਹਾਡਾ ਦਿੱਤਾ ਹੋਇਆ ਦਸਵੰਧ ਕਿਣਕਾ ਕਿਣਕਾ ਕਿੱਥੇ ਲੱਗ ਰਿਹਾ, ਤੁਹਾਨੂੰ ਆਪ ਨਜ਼ਰ ਆਏਗੀ ਇਹ ਚੀਜ਼। ਦਾਤਾ ਬੰਦੀ ਛੋੜ ਪਬਲਿਕ ਸਕੂਲ CBSE ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਤੇ ਨਾਲ ਦੁਨਿਆਵੀ ਪੜ੍ਹਾਈ ਵੀ। ਆ ਕੇ ਤੱਕੋ ਕਦੀ। ਇੱਥੇ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿੱਥੇ 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਤੁਹਾਡੇ ਦਿੱਤੇ ਦਸਵੰਧ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਉਸ ਗੱਡੀ ਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਹ ਜੋ ਕਿਣਕਾ ਕਿਣਕਾ ਤੁਸੀਂ ਬਖਸ਼ਿਸ਼ ਕਰਦੇ ਹੋ, ਤੁਹਾਡੇ ਦਿੱਤੇ ਕਿਣਕੇ ਕਿਣਕੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ 200-200 300-300 ਵੀ ਫੀਸ ਲੈਂਦੇ ਆ ਆਪਣੀ ਕਲੀਨਿਕ ਤੇ, ਇੱਥੇ 20 'ਚ ਵੇਖਦੇ ਵੀ 2 ਦਿਨ ਦੀ ਦਵਾਈ ਵੀ ਦਿੰਦੇ ਨੇ। ਡਿਜੀਟਲ ਐਕਸਰੇ 150 ਰੁਪਏ 'ਚ, ਲੈਬੋਰਟਰੀ ਦੇ ਸਾਰੇ ਟੈਸਟ ਜੋ ਨੇ ਲਾਗਤ ਮੁੱਲ ਨਾਲ ਹੁੰਦੇ ਨੇ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ। ਔਰ ਮੇਰੀ ਬੇਨਤੀ, ਤੁਹਾਡੇ TV ਸਕਰੀਨ ਦੇ ਉੱਤੇ ਇਹ ਹਸਪੀਟਲ ਦਾ ਜੋ ਬੈਂਕ ਅਕਾਊਂਟ ਨੰਬਰ ਆ ਰਿਹਾ, ਸਕਰੀਨਸ਼ਾਟ ਲੈ ਲਓ। ਕੋਈ ਪ੍ਰੇਮੀ ਦਵਾਈਆਂ ਵਿੱਚ, ਕੋਈ ਪ੍ਰੇਮੀ ਇਹ ਮਰੀਜ਼ਾਂ ਦੇ ਇਲਾਜ ਦੇ ਵਿੱਚ ਮਦਦ ਕਰਨੀ ਚਾਹੁੰਦਾ ਹੋਵੇ, ਇਹ ਜੋ ਹਸਪਤਾਲ ਦਾ ਅਕਾਊਂਟ ਹੈ, ਇਹਦਾ ਸਕਰੀਨਸ਼ਾਟ ਲੈ ਲਓ। ਸਿੱਧੀ ਤੁਸੀਂ ਸੇਵਾ ਦਵਾਈਆਂ ਦੇ ਖਾਤੇ ਵਿੱਚ ਇੱਥੇ ਵੀ ਪਾ ਸਕਦੇ ਹੋ। ਦੂਸਰਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਜੋ ਲੰਗਰ ਚੱਲਦਾ ਹੈ,
ਤੁਹਾਡੇ ਦਿੱਤੇ ਦਸਵੰਧ ਦੇ ਨਾਲ ਜੇ ਤੁਸੀਂ ਚਾਹੁੰਦੇ ਲੋੜਵੰਦ ਹੋਰ ਪ੍ਰਸ਼ਾਦਾ ਛਕਣ, ਤੁਹਾਨੂੰ ਬਰਕਤਾਂ ਪੈਣ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਦਾ ਅਕਾਊਂਟ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਿਹਾ। ਆਪ ਜੀ ਦਾ ਵੀ ਸਕਰੀਨਸ਼ਾਟ ਲੈ ਲਓ। ਆਪ ਜੀ ਸਿੱਧੀ ਸੇਵਾ ਲੰਗਰ ਦੇ ਅਕਾਊਂਟ 'ਚ ਵੀ ਪਾ ਸਕਦੇ ਹੋ ਮਹਾਰਾਜ ਜੀ ਦੀ ਮਿਹਰ ਨਾਲ। ਬਾਕੀ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਹੀ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਜੋ 2 ਸਾਲਾਂ ਲਈ ਬੱਚੇ ਇੱਥੇ ਹੀ ਨੇ, ਨਾਲ ਘੋੜ ਸਵਾਰੀ ਵੀ, ਜਿਮ ਦਾ ਪ੍ਰਬੰਧ ਵੀ, ਤੇ ਨਾਲ ਇੱਥੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਇਹ ਚੱਲ ਰਹੀਆਂ ਸੇਵਾਵਾਂ ਵਿੱਚ ਵਿਧਵਾ ਬੀਬੀਆਂ ਦੇ ਮੁੱਖ ਦੇ ਵਿੱਚ ਤੁਹਾਡਾ ਜੋ ਦਿੱਤਾ ਕਿਣਕਾ ਅੰਨ ਦਾ ਦਾਣਾ ਬਣ ਕੇ ਪਹੁੰਚੇ। ਹੋਰ ਜਿਹੜੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ, ਇਹ ਵੀ ਅਕਾਊਂਟ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਆ ਰਿਹਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ। ਆਪ ਜੀ ਸਕਰੀਨਸ਼ਾਟ ਲੈ ਲਓ। ਜੋ ਸੇਵਾਵਾਂ ਚੱਲ ਰਹੀਆਂ ਜੋ ਮੈਂ ਬੋਲੀਆਂ ਨੇ, ਨਾਲ ਜਿਹੜਾ ਦੂਸਰਾ ਯੂਨਿਟ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਬੇਜ਼ੁਬਾਨਾਂ ਦਾ ਇਲਾਜ ਹੋਣਾ ਹੈ, ਉਹ ਹਸਪਤਾਲ ਬਣ ਰਿਹਾ। ਨਾਲ ਪਿਆਰਿਓ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਰਾਂ ਤੇ ਨਾਲ ਗੁਰਦੁਆਰਾ ਸਾਹਿਬ। ਕੋਈ ਗੁਰਦੁਆਰੇ ਦੀ ਸੇਵਾ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੋਵੇ, ਜੀ ਦਇਆ ਪ੍ਰਵਾਨ ਪਾਰਕ ਜੋ ਪੰਛੀਆਂ ਬੇਜ਼ੁਬਾਨਾਂ ਦਾ ਹਸਪਤਾਲ ਬਣ ਰਿਹਾ, ਉਹਦੀ ਕਾਰ ਸੇਵਾ 'ਚ ਹਿੱਸਾ ਪਾਉਣਾ ਚਾਹੁੰਦਾ ਹੋਵੇ, ਜਾਂ ਸਰਾਂ ਵਿੱਚ ਇਹ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਵੀ ਅਕਾਊਂਟ ਆ ਰਿਹਾ, ਇਹਦੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੀ ਸੇਵਾ ਇਹਨਾਂ ਖਾਤਿਆਂ 'ਚ ਵੀ ਪਾ ਸਕਦੇ ਹੋ। ਇਹ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨ ਪੇ ਵੀ ਕਰ ਸਕਦੇ, ਪੇਟੀਐਮ ਵੀ 9815099513 ਨੰਬਰ ਤੇ। ਬਾਕੀ ਤੀਸਰੀ ਜਿਹੜੀ ਜਗ੍ਹਾ ਯੂਨਿਟ ਹੈ, ਉਹਦਾ ਨੀਂਹ ਪੱਥਰ 21 ਤਰੀਕ ਨੂੰ, ਜਿਹੜੇ ਪਹੁੰਚ ਸਕੋ ਜ਼ਰੂਰ ਦਰਸ਼ਨ ਦੇਣਾ। 2500 ਰੁਪਏ ਉਹਦੀ 1 ਗਜ ਦੀ ਸੇਵਾ ਰੱਖੀ ਹੈ। ਕੋਈ ਪ੍ਰੇਮੀ ਸੇਵਾ ਕਰਨੀ ਚਾਹਵੇ ਆਪ ਜੀ ਕਰ ਸਕਦੇ। ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ, ਇਸੇ ਚੀਜ਼ ਨੂੰ ਮੁੱਖ ਰੱਖ ਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਪਿਆਰ ਸਹਿਤ ਸਾਰੀ ਸੰਗਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।